3,000-4,000 ਕੈਨੇਡੀਅਨ ਡਾਲਰ ਜਿਹੜਾ ਹੈ ਨਾ ਉਹ ਲਾਸ ਕਰਕੇ ਬਹਿ ਗਿਆ 1 ਮਿੰਟ ਦੇ ਵਿੱਚ ਹੀ। ਮੇਰੇ ਸਹੀ ਸਹੀ ਬੱਚੇ ਵੀ ਬੜੇ ਸ਼ੌਕ, ਬਹੁਤ ਹੈਰਾਨ ਰਹਿ ਗਏ ਕਿ ਮੈਨੂੰ ਕਹਿੰਦੇ ਪਾਪਾ ਜੀ ਬਸ ਅਸੀਂ ਇੱਥੋਂ ਫਲਾਈਟ ਲੈਣੀ ਸੀ 6:40 ਤੇ, ਤਾਂ ਅਸੀਂ ਕੋਈ 2.5-3 ਘੰਟੇ ਪਹਿਲਾਂ 에ਅਰਪੋਰਟ ਤੇ ਪਹੁੰਚ ਚੁੱਕੇ ਸੀ। ਠੀਕ ਹੈ। ਤੇ ਜਦੋਂ ਅਸੀਂ ਫਲੇਅਰ 에ਅਰ ਦੇ ਕਾਊਂਟਰ ਦੇ ਉੱਤੇ ਗਏ ਬੋਰਡਿੰਗ ਪਾਸ ਵਾਸਤੇ, ਚੈੱਕ ਇਨ ਵਾਸਤੇ, ਅੱਛਾ ਤੇ ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ ਤੁਹਾਨੂੰ US ਕੌਂਸਲਰ ਦੇ ਨਾਲ, ਕੌਂਸੂਲੇਟ ਦੇ ਨਾਲ ਕੰਟੈਕਟ ਕਰਨਾ ਪੈਣਾ। ਅਸੀਂ ਉੱਥੋਂ ਦੀਆਂ ਐਮਬੈਸੀਆਂ ਦੇ ਉੱਤੇ, ਉਧਰਲੇ ਪਾਸੇ ਵਾਲੀਆਂ ਐਮਬੈਸੀਆਂ ਦੇ ਉੱਤੇ ਸਾਰਿਆਂ ਦੇ ਟਰਾਈ ਕੀਤੀ, ਕਿਸੇ ਵੀ ਪਾਸੇ ਸਾਨੂੰ ਕੋਈ ਮਤਲਬ ਕਿ ਇਦਾਂ ਗੱਲ ਹੀ ਨਹੀਂ ਹੋ ਸਕੀ ਕੌਂਸੂਲੇਟ ਦੇ ਨਾਲ ਨਾ। ਉਹ ਕਹਿੰਦੇ ਜੀ ਤੁਹਾਨੂੰ ਤਾਂ ਰੁਕਿਆ ਗਿਆ, ਇੱਕ ਮਤਲਬ ਕਿ ਇੱਕ ਬਚਕਾਨਾ ਜਿਹਾ ਆਨਸਰ ਸੀ ਉਹਨਾਂ ਦਾ, ਤੁਹਾਨੂੰ ਤਾਂ ਰੋਕਿਆ ਗਿਆ ਕਿਉਂਕਿ ਤੁਹਾਡੇ ਕੋਲ ਕੈਰੀ ਔਨ ਬੈਗ, ਤੁਸੀਂ ਕੈਰੀ ਔਨ ਬੈਗ ਵਾਸਤੇ ਪੇ ਨਹੀਂ ਸੀ ਕੀਤਾ। ਸਾਨੂੰ ਉਮੀਦ ਉੱਥੇ ਵੀ ਨਹੀਂ ਸੀ ਸਾਨੂੰ ਹੈਗੀ ਵੀ ਸਾਨੂੰ ਇਸ ਕੇਸ 'ਚ ਕੋਈ ਅੰਦਰ ਜਾਣ ਦੇਣਗੇ ਜਾਂ ਗੱਲ ਕਰਨ ਦੇਣਗੇ। ਜਿੰਨੀ ਇਹਨਾਂ ਦੀ ਸਖਤਾਈ, ਜਿੰਨੀ ਇਹਨਾਂ ਦੀ ਮਤਲਬ ਕਿ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈਗੀ ਕਿ ਬਦਤਮੀਜ਼ੀ ਜਿੰਨੀ ਇਹ ਕਰ ਰਿਹਾ ਨਾ ਇਸ ਵੇਲੇ ਹੁਣ। ਤੇ ਇਹਨਾਂ ਨੇ ਕਹਿੰਦੇ ਜੀ ਤੁਹਾਨੂੰ ਵੀਜ਼ਾ ਅਪਲਾਈ ਕਰਨਾ ਪੈਣਾ US ਦੇ ਲਈ। ਹਾਂਜੀ। ਮੈਂ ਕਿਹਾ ਮੈਂ ਮਤਲਬ ਕਿ ਉੱਥੇ ਸ਼ੌਕ ਹੋ ਗਿਆ। ਮੈਂ ਕਿਹਾ ਵੀ ਮੈਂ ਉਹਨੂੰ ਵੀ ਕਿਹਾ, ਮੈਂ ਕਿਹਾ ਵੀ ਇਹ ਮੈਂ ਕਿਹਾ ਕਿਸੇ ਵੀ ਪਾਸਿਓਂ ਸਾਨੂੰ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ। ਅਸੀਂ ਅੱਜ ਵੀ ਤੁਹਾਡਾ ਸਾਰਾ ਵੈਬਸਾਈਟ ਫੋਲ ਲਿਆ, ਤੁਹਾਡੇ ਫੋਨਾਂ ਦੇ ਉੱਤੇ ਜਦੋਂ ਗੱਲਾਂ ਕਰੀਦੀਆਂ ਉੱਥੇ ਵੀ ਤੁਸੀਂ ਬਹੁਤ ਹੁੱਬ ਕੇ ਇਹ ਗੱਲਾਂ ਕਹਿੰਦੇ ਆ ਕਿ ਕੈਨੇਡੀਅਨ ਵਾਸਤੇ ਕੋਈ ਵੀਜ਼ੇ ਦੀ ਉਹ ਹੈ ਨਹੀਂ, ਕੋਈ ਵੀ ਮਤਲਬ ਕਿ ਵੀਜ਼ਾ ਨਹੀਂ ਲੈਣਾ ਪੈਂਦਾ। ਭਈ ਕੀ ਐਕਸੈਪਸ਼ਨ ਆ ਸਾਨੂੰ, ਮਤਲਬ ਕਿ ਕੀ ਸਾਡਾ ਦੋਸ਼ ਆ ਕਿ ਜਾਂ ਮਤਲਬ ਕਿ ਕਿਹੜਾ ਸਾਡੇ ਤੇ ਦੋਸ਼ ਲੱਗਿਆ ਹੋਇਆ ਜਿਹਦੇ ਕਰਕੇ ਅਸੀਂ ਉਸ ਚੀਜ਼ ਤੋਂ ਬਾਹਰ ਆ। ਤੇ ਕਹਿੰਦੀ ਵੀ ਨਹੀਂ, ਸਿੰਪਲੀ ਕਹਿੰਦੀ ਵੀ ਤੁਸੀਂ ਬਸ ਐਕਸੈਂਪਸ਼ਨ ਹੈਗੇ ਆ ਕੁਝ ਕੇਸ, ਪਰ ਤੁਹਾਨੂੰ ਸਿਰਫ ਸਿੰਪਲੀ ਮੇਰੇ ਕੁਲੀਗ ਨੂੰ ਮੈਂ ਕਹਿ ਦਿੰਨੀ ਆ, ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ, ਤੁਸੀਂ ਵੀਜ਼ਾ ਅਪਲਾਈ ਕਰੋ ਤੇ ਵੀਜ਼ਾ ਲੈ ਕੇ ਆ ਸਕਦੇ ਤੁਸੀਂ ਬਸ। ਕਿਉਂਕਿ ਪਤਾ ਕੀ ਆ, ਮੈਨੂੰ ਇੱਕ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਨਾ ਹੀ ਕਾਊਂਟਰ ਤੇ ਨਾ ਹੀ ਲੇਡੀ ਜਿਹਦੇ ਨਾਲ ਮੈਂ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਕੌਂਸਲਰ ਦੇ ਵਿੱਚ, ਕੌਂਸੂਲੇਟ ਦੇ ਵਿੱਚ, ਹਾਂਜੀ, ਉਹਨਾਂ ਦੋਨਾਂ ਨੇ ਮੇਰੇ ਕੋਲੋਂ ਕੋਈ ਮੇਰੀ ਇਨਫੋਰਮੇਸ਼ਨ ਨਹੀਂ ਲਈ ਵੀ ਮੈਂ ਕੌਣ ਆ, ਕੀ ਮੇਰੀ ਡੇਟ ਆਫ ਬਰਥ ਆ, ਕੀ ਮੇਰਾ ਨਾਂ ਆ, ਕੁਝ ਨਹੀਂ ਪੁੱਛਿਆ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸ, ਜਦੋਂ ਵੀ ਇਹਨਾਂ ਦੇ ਫੋਨ ਦੇ ਉੱਤੇ ਫੋਨ ਕਰੀਏ ਨਾ, ਹਾਂਜੀ, ਜਦੋਂ ਤੁਸੀਂ ਉੱਥੇ ਵੀਜ਼ੇ ਵਾਸਤੇ ਕਰਦੇ ਆ ਤਾਂ ਉਹ ਖੁਦ ਉਹ ਇਹ ਗੱਲ ਕਹਿੰਦੇ ਆ ਕਿ ਕੈਨੇਡੀਅਨ ਸਿਟੀਜ਼ਨ ਵਾਸਤੇ ਸ਼ਾਰਟ ਟਰਮ ਵਿਜ਼ਿਟ ਵਾਸਤੇ ਕਿਸੇ ਵੀ ਕਿਸਮ ਦੇ ਵੀਜ਼ੇ ਦੀ ਜ਼ਰੂਰਤ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅੱਜ ਆਪਾਂ ਗੱਲਬਾਤ ਜਿਹੜੀ ਬੜੀ ਅਹਿਮ ਕਰਨ ਜਾ ਰਹੇ ਹਾਂ ਉਹ US ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਗੱਲਬਾਤ ਆ। ਆਪਾਂ ਕਈ ਦਿਨਾਂ ਤੋਂ ਖਬਰਾਂ ਕਰ ਰਹੇ ਹਾਂ ਜਿਹਦੇ ਵਿੱਚ ਟਰੰਪ ਪ੍ਰਸ਼ਾਸਨ ਤੋਂ ਬਾਅਦ US ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਤਬਦੀਲੀਆਂ ਆਈਆਂ ਨੇ, ਡਿਪੋਰਟੇਸ਼ਨ ਦੇ ਬਾਰੇ ਆਪਾਂ ਲਗਾਤਾਰ ਚਰਚਾਵਾਂ ਕਰ ਰਹੇ ਹਾਂ। ਪਰ ਅੱਜ ਦੀ ਗੱਲਬਾਤ ਦੇ ਵਿੱਚ ਆਪਣੇ ਨਾਲ ਕੈਨੇਡਾ ਤੋਂ ਜਗਦੀਪ ਸਿੰਘ ਜੀ ਜੁੜਨਗੇ। ਜਗਦੀਪ ਸਿੰਘ ਜੀ ਦੇ ਨਾਲ US ਉਹ ਟਰੈਵਲ ਕਰਨਾ ਚਾਹੁੰਦੇ ਸੀਗੇ, ਕੈਨੇਡੀਅਨ ਉਹ ਸਿਟੀਜ਼ਨ ਨੇ, ਪਹਿਲਾਂ ਵੀ 1-2 ਦਫਾ ਉਹ US ਦੇ ਵਿੱਚ ਆ ਚੁੱਕੇ ਨੇ, ਅਮਰੀਕਾ ਦੇ ਵਿੱਚ ਆ ਚੁੱਕੇ ਨੇ। ਪਰ ਇਸ ਟਾਈਮ ਜਿਹੜਾ ਕੁਝ ਵਾਪਰਿਆ ਉਹਨਾਂ ਦੇ ਨਾਲ ਆਪਾਂ ਸਾਂਝਾ ਕਰਾਂਗੇ। ਬਹੁਤ ਲੋਕਾਂ ਦੇ ਨਾਲ ਕਈ ਵਾਰੀ ਚੀਜ਼ਾਂ ਵਾਪਰ ਜਾਂਦੀਆਂ ਨੇ ਇਮੀਗ੍ਰੇਸ਼ਨ ਦੇ ਤੌਰ ਤੇ, ਪਰ ਇਹ ਵੀ ਇੱਕ ਵੱਡੇ ਗੁਰਦੇ ਦਾ ਕੰਮ ਆ, ਵੱਡੇ ਜਿਗਰੇ ਦਾ ਕੰਮ ਹੈ ਕਿ ਜੋ ਤੁਹਾਡੇ ਨਾਲ ਵਾਪਰਿਆ ਉਹਨੂੰ ਦੂਜੇ ਲੋਕਾਂ ਦੇ ਨਾਲ ਸ਼ੇਅਰ ਕਰਨਾ ਇਨਫੋਰਮੇਸ਼ਨ ਦੇ ਤੌਰ ਤੇ, ਤਾਂ ਜੋ ਜਾਣਕਾਰੀ ਉਹਨਾਂ ਦੇ ਵੀ ਕੰਮ ਆ ਸਕੇ ਤੇ ਕਿਸੇ ਦੀ ਖੱਜਲ ਖੁਆਰੀ ਤੋਂ ਬਚਤ ਹੋ ਸਕੇ। ਇਹਨਾਂ ਸ਼ੋਅ ਦੇ ਦਰਮਿਆਨ ਆਪਾਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਆਏ। ਇਸ ਤੱਕ ਕਿ ਕਈ ਲੋਕਾਂ ਨੇ ਜਦੋਂ ਅਸੀਂ ਜਾਣਕਾਰੀਆਂ ਸ਼ੇਅਰ ਕਰਦੇ ਹਾਂ ਇਹਨਾਂ ਸਾਰੀਆਂ ਜੋ ਵੀ ਵਿਵਸਥਾਵਾਂ ਕੀਤੀਆਂ ਗਈਆਂ ਨੇ, ਚਾਹੇ ਕੋਈ ਗ੍ਰੀਨ ਕਾਰਡ ਹੋਲਡਰ ਆ ਚਾਹੇ ਕੋਈ ਹੋਰ, ਤੇ ਜਦੋਂ ਜਾਣਕਾਰੀ ਦੇ ਤੌਰ ਤੇ ਇਤਰਾਜ਼ ਕਰਨ ਵੀ ਸਾਡੇ ਪਰਸਨਲੀ ਜਿਹੜਾ ਪੰਜਾਬੀ ਰੇਡੀਓ USA ਨੂੰ ਟਾਰਗੇਟ ਕਰਦੇ ਨੇ, ਜਿਹੜਾ ਕਿ ਬਿਲਕੁਲ ਨਜਾਇਜ਼ ਆ। ਅਸੀਂ ਜੋ ਵੀ ਜਾਣਕਾਰੀ ਹੁੰਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੈਨੇਡੀਅਨ ਸਿਟੀਜ਼ਨਸ ਦੇ ਲਈ USA ਆਉਣ ਦੇ ਲਈ ਕੀ ਪ੍ਰਾਵਧਾਨ ਹੈ, ਕੀ ਮਾਦਾ ਹੈ, ਕੀ ਉਹਦੇ ਲਈ ਰੂਲ ਐਂਡ ਰੈਗੂਲੇਸ਼ਨਸ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਆਪਣੇ ਨਾਲ ਜੁੜੇ ਨੇ ਕੈਨੇਡਾ ਤੋਂ ਜਗਦੀਪ ਸਿੰਘ ਜੀ। ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ ਮੇਰੀ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ। ਜੀ ਜਗਦੀਪ ਸਿੰਘ ਜੀ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜੀ ਜੀ, ਤੇ ਤੁਹਾਨੂੰ US ਆਉਣ ਤੋਂ ਰੋਕਿਆ ਗਿਆ ਜੀ, ਤੁਹਾਡਾ ਕਹਿਣਾ ਇਹ ਹੈ, ਤੇ ਉਹ ਕੀ ਕਾਰਨ ਸੀ, ਕੀ ਪੂਰੀ ਘਟਨਾ ਦੱਸਿਓ ਜ਼ਰਾ ਤਫਸੀਲ ਦੇ ਨਾਲ। ਇਹ ਦੇਖੋ ਜੀ, ਕੱਲ 20 ਮਾਰਚ 2025 ਸਾਡੀ 6:40 ਮਾਰਨਿੰਗ ਦੇ ਉੱਤੇ ਐਡਮਿੰਟਨ ਤੋਂ ਫੀਨਿਕਸ ਵਾਸਤੇ ਫਲਾਈਟ ਸੀ। ਠੀਕ ਹੈ ਜੀ। ਮੈਂ ਤੇ ਮੇਰੀਆਂ 2 ਬੇਟੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਅਡਲਟ ਆ, ਇੱਕ ਮਾਈਨਰ ਆ, ਤਿੰਨੇ ਅਸੀਂ ਕੈਨੇਡੀਅਨ ਸਿਟੀਜ਼ਨ 2019 ਦੇ ਹੋਏ ਆ। ਤੇ
ਅਸੀਂ ਇੱਥੋਂ ਫਲਾਈਟ ਲੈਣੀ ਸੀ 6:40 ਤੇ, ਤਾਂ ਅਸੀਂ ਕੋਈ 2.5-3 ਘੰਟੇ ਪਹਿਲਾਂ 에ਅਰਪੋਰਟ ਤੇ ਪਹੁੰਚ ਚੁੱਕੇ ਸੀ। ਠੀਕ ਹੈ ਜੀ। ਤੇ ਜਦੋਂ ਅਸੀਂ ਫਲੇਅਰ 에ਅਰ ਦੇ ਕਾਊਂਟਰ ਦੇ ਉੱਤੇ ਗਏ ਬੋਰਡਿੰਗ ਪਾਸ ਵਾਸਤੇ, ਚੈੱਕ ਇਨ ਵਾਸਤੇ, ਅੱਛਾ ਤੇ ਜੀ। ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਯੂਐਸ ਕੌਂਸਲਰ ਦੇ ਨਾਲ, ਕੌਂਸੂਲੇਟ ਦੇ ਨਾਲ ਕੰਟੈਕਟ ਕਰਨਾ ਪੈਣਾ। ਤੁਹਾਨੂੰ ਤਿੰਨਾਂ ਨੂੰ ਜਾਂ ਤੁਹਾਨੂੰ ਸਿਰਫ ਇਕੱਲਿਆਂ ਨੂੰ? ਤੁਹਾਨੂੰ? ਹਾਂਜੀ, ਮੈਂ ਸਪੈਸੀਫਿਕਲੀ ਪੁੱਛਿਆ ਕਿ ਭਈ ਇਕੱਲੇ ਮੇਰੇ ਵਾਸਤੇ ਜਾਂ ਕਿਵੇਂ, ਕਹਿੰਦੇ ਨਹੀਂ, ਆਲ ਆਫ ਯੂ। ਠੀਕ ਹੈ, ਠੀਕ ਹੈ। ਤੇ ਫਿਰ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਕੀ ਰੀਜ਼ਨ ਕੀ ਆ? ਉਹ ਕਹਿੰਦੇ ਅਸੀਂ ਰੀਜ਼ਨ ਤੁਹਾਨੂੰ ਕੁਝ ਨਹੀਂ ਦੱਸ ਸਕਦੇ, ਨਾ ਹੀ ਸਾਡੇ ਕੋਲ ਹੈ, ਕਿ ਤੁਹਾਨੂੰ ਸਾਡੇ ਕੋਲ ਇਹੀ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਉਹਨਾਂ ਨਾਲ ਕੰਟੈਕਟ ਕਰਨਾ ਪੈਣਾ, ਯੂਐਸ ਕੌਂਸੂਲੇਟ ਜੀ ਦੇ ਨਾਲ। ਜੀ ਜੀ। ਫਿਰ ਉਸ ਟਾਈਮ ਦੇ ਉੱਤੇ ਤਾਂ ਇੰਨਾ ਸਵੇਰਾ ਹੁੰਦਾ, ਉਸ ਟਾਈਮ ਦੇ ਉੱਤੇ ਕਿਸੇ ਵੀ ਪਾਸੇ ਕੋਈ ਵੀ ਕੌਂਸੂਲੇਟ ਖੁੱਲਿਆ ਨਹੀਂ ਸੀ ਹੈਗਾ। ਅਸੀਂ ਵੇਟ ਕੀਤੀ ਹੈ 8 ਵਜੇ ਤੱਕ, ਕਿਉਂਕਿ ਸਾਡੇ ਤਾਂ ਚਲੋ ਉਦੋਂ ਜੇ ਹੈ ਸੀ ਟਾਈਮ, ਪਰ 8 ਵਜੇ ਜਦੋਂ ਵੱਜੇ ਟੋਰਾਂਟੋ ਦੇ ਹਿਸਾਬ ਨਾਲ, ਅਸੀਂ ਉੱਥੋਂ ਦੀਆਂ ਐਮਬੈਸੀਆਂ ਦੇ ਉੱਤੇ, ਉਧਰਲੇ ਪਾਸੇ ਵਾਲੀਆਂ ਐਮਬੈਸੀਆਂ ਦੇ ਉੱਤੇ ਸਾਰਿਆਂ ਦੇ ਟਰਾਈ ਕੀਤੀ, ਕਿਸੇ ਵੀ ਪਾਸੇ ਸਾਨੂੰ ਕੋਈ ਮਤਲਬ ਕਿ ਇਦਾਂ ਗੱਲ ਹੀ ਨਹੀਂ ਹੋ ਸਕੀ ਕੌਂਸੂਲੇਟ ਦੇ ਨਾਲ ਨਾ, ਕਿਉਂਕਿ ਸਾਡਾ ਜਿਹੜਾ ਕੇਸ ਆ, ਇਹਦਾ ਕੋਈ ਉਹਦੇ ਵਿੱਚ ਕੋਈ ਆਪਸ਼ਨ ਹੀ ਨਹੀਂ ਆਉਂਦਾ ਵੀ ਕਿਹੜਾ ਬਟਨ ਦਬਾਈਏ, ਕਿਵੇਂ, ਕਿੱਥੇ ਜਾਈਏ, ਕਿੱਥੇ ਨਾ ਜਾਈਏ। ਹਾਂਜੀ। ਤੇ ਫਿਰ ਅਸੀਂ ਬਹੁਤ ਖੱਜਲ ਖੁਆਰ 3-4 ਘੰਟੇ ਹੋ ਗਏ। ਫਿਰ ਅਸੀਂ ਸੋਚਿਆ ਵੀ ਚਲੋ ਅਸੀਂ ਘਰ ਆ ਗਏ। ਘਰ ਆ ਕੇ ਅਸੀਂ 에ਅਰਲਾਈਨ ਨੂੰ ਫੋਨ ਕੀਤਾ। ਜਦੋਂ 에ਅਰਲਾਈਨ ਨੂੰ ਫੋਨ ਕੀਤਾ ਤਾਂ 에ਅਰਲਾਈਨ ਤੋਂ ਵੀ ਸਾਨੂੰ ਬੜੀ ਇੱਕ ਨਿਰਾਸ਼ਾਜਨਕ ਹੱਥ ਲੱਗੀ। ਜਾਣਕਾਰੀ ਮਿਲੀ। ਉਹ ਕਹਿੰਦੇ ਜੀ ਤੁਹਾਨੂੰ ਤਾਂ ਰੋਕਿਆ ਗਿਆ, ਇੱਕ ਮਤਲਬ ਕਿ ਇੱਕ ਬਚਕਾਨਾ ਜਿਹਾ ਆਨਸਰ ਸੀ ਉਹਨਾਂ ਦਾ, ਤੁਹਾਨੂੰ ਤਾਂ ਰੋਕਿਆ ਗਿਆ ਕਿਉਂਕਿ ਤੁਹਾਡੇ ਕੋਲ ਕੈਰੀ ਔਨ ਬੈਗ, ਤੁਸੀਂ ਕੈਰੀ ਔਨ ਬੈਗ ਵਾਸਤੇ ਪੇ ਨਹੀਂ ਸੀ ਕੀਤਾ। ਉਹ ਤੇ ਅੱਛਾ। ਅੱਛਾ, ਫਿਰ ਉਹਨਾਂ ਨੂੰ ਅਸੀਂ ਕਿਹਾ ਕਿ ਇੱਕ ਤੇ ਪਹਿਲੀ ਤਾਂ ਗੱਲ ਇਹ ਵੀ ਕੈਰੀ ਔਨ ਬੈਗ ਵਾਸਤੇ ਅਗਰ ਨਹੀਂ ਪੇ ਕੀਤਾ ਤਾਂ ਪੇ ਕੀਤਾ ਜਾ ਸਕਦਾ ਹੈ, ਉਹਦੇ ਹਾਂਜੀ ਹਾਂਜੀ ਲਈ ਬੰਦੇ ਨੂੰ ਘਰ ਨੂੰ ਥੋੜਾ ਭੇਜ ਦਿੱਤਾ ਜਾਂਦਾ। ਹਾਂਜੀ ਹਾਂਜੀ, ਬਿਲਕੁਲ। ਤੇ ਦੂਜਾ ਇਹ ਕਿ ਸਾਨੂੰ ਤਾਂ ਉੱਥੋਂ ਏਦਾਂ ਕਿਸੇ ਨੇ ਨਹੀਂ ਕਿਹਾ 에ਅਰਪੋਰਟ ਤੋਂ ਇਹ ਕੁਛ, ਸਾਨੂੰ ਤਾਂ ਇਹੀ ਕਿਹਾ ਗਿਆ ਕਿ ਵੀ ਤੁਸੀਂ ਯੂਐਸ ਕੌਂਸੂਲੇਟ ਨੂੰ। ਹਾਂ, ਯੂਐਸ ਕੌਂਸਲਰ ਨਾਲ ਕੰਟੈਕਟ ਕਰੋ, ਅਦਰਵਾਈਜ਼ ਸਾਨੂੰ ਹੋਰ ਚੈੱਕ ਇਨ ਬੈਗ ਇੱਕ ਸੀ ਸਾਡਾ, ਉਹਦਾ ਅਸੀਂ ਆਲਰੇਡੀ ਪੇ ਕੀਤਾ ਹੋਇਆ ਸੀ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ, ਤੁਹਾਡਾ ਤਾਲਮੇਲ ਨਹੀਂ ਹੈਗਾ ਆਪਸ ਵਿੱਚ, ਕਿਉਂਕਿ ਤੁਹਾਡੀ ਇੱਕ ਚੀਜ਼, ਇੱਕੋ ਹੀ ਅਦਾਰਾ ਜਿਹੜਾ ਆ ਉਹ ਇੱਕ ਥਾਂ ਤੋਂ ਕੁਝ ਹੋਰ ਇਨਫੋਰਮੇਸ਼ਨ ਦੇ ਰਿਹਾ, ਦੂਜੇ ਥਾਂ ਤੋਂ ਹੋਰ ਦੂਜੀ ਥਾਂ ਇਨਫੋਰਮੇਸ਼ਨ ਦੇ ਰਿਹਾ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ, ਤੇ ਉਹ ਕਹਿੰਦੇ ਜੀ ਨਹੀਂ, ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰ, ਅਸੀਂ ਉਹਨਾਂ ਨਾਲ ਨਹੀਂ ਗੱਲ ਕਰ ਸਕਦੇ। ਠੀਕ ਹੈ। ਫਿਰ ਮੈਂ ਕਿਹਾ ਵੀ ਚਲੋ ਇਦਾਂ ਆ ਵੀ ਤੁਸੀਂ ਆਪਣੇ ਕਿਸੇ ਹਾਇਰ ਰੈਂਕ ਦੇ ਬੰਦੇ ਨਾਲ ਮੇਰੀ ਗੱਲ ਕਰਾ ਦਿਓ। ਤੇ ਕਹਿੰਦੇ ਜੀ ਓਕੇ, ਉਹ ਅਸੀਂ ਇਦਾਂ ਕਰਦੇ ਆ ਵੀ ਉਹ ਤੁਹਾਨੂੰ ਫੋਨ ਕਰਨਗੇ ਫਿਰ, ਤੇ ਤੁਸੀਂ ਆਪਣਾ ਫੋਨ ਆਨ ਰੱਖਿਓ। ਮੈਂ ਕਿਹਾ ਠੀਕ ਹੈ। ਮੈਂ ਅੱਜ ਤੱਕ, ਹੁਣ ਤੱਕ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਨੂੰ। 에ਅਰਲਾਈਨ ਤੇ ਦਾ। ਹਾਂਜੀ, ਜਦੋਂ ਇਹ ਕੁਝ ਹੋਇਆ ਫਿਰ ਅਸੀਂ ਦੁਬਾਰਾ 에ਅਰਪੋਰਟ ਤੇ ਗਏ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਇੱਕ ਤੁਹਾਡੀ ਆਪਰੇਟਰ ਜਿਹੜਾ ਹੋਰ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਹੋਰ ਦੇ ਰਹੇ, ਗੱਲ ਕੀ ਗੱਲ ਆ? ਉਹ ਕਹਿੰਦੇ ਅਸੀਂ ਨਹੀਂ ਕੁਝ ਵੀ ਕਹਿ ਸਕਦੇ ਵੀ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੀ ਨਹੀਂ, ਭਈ ਅਸੀਂ ਜੋ ਤੁਹਾਨੂੰ ਕਹਿ ਰਹੇ ਹਾਂ ਉਹਦੇ ਮੁਤਾਬਕ ਤੁਹਾਨੂੰ ਚੱਲਣਾ ਪੈਣਾ। 에ਅਰਪੋਰਟ ਵਾਲੇ ਫਿਰ ਉਸੇ ਗਲਤੀ ਸਟੈਂਡ ਕਰਦੇ ਸੀ ਵੀ ਹਾਂ, ਤੁਸੀਂ ਯੂਐਸ, ਉਸੇ ਗੱਲ ਦੇ ਉੱਤੇ ਸੀ। ਅਸੀਂ ਤਾਂ ਇਹ ਵੀ ਸੋਚਿਆ ਤੁਸੀਂ ਵੀ ਯੂਐਸ ਸ਼ਾਇਦ, ਕੌਂਸੂਲੇਟ ਨਾਲ। ਹਾਂਜੀ। ਹਾਂ, ਵੀ ਸ਼ਾਇਦ ਉਹਨਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਗਲਤ ਹੋ ਗਈ ਹੋਊਗੀ, ਵੀ ਅਸੀਂ ਦੁਬਾਰਾ ਜਾ ਕੇ ਫਿਰ ਕਨਫਰਮ ਕਰ ਲੈਂਦੇ ਹਾਂ। ਤੇ ਉਹਨਾਂ ਕੋਲ ਫਿਰ ਉਹੀ ਆਨਸਰ ਸੀ। ਫਿਰ ਅਸੀਂ ਸੋਚਿਆ ਵੀ ਹੁਣ ਹੋਰ ਕਿਸੇ ਪਾਸੇ ਤਾਂ ਗੱਲ ਨਹੀਂ ਹੋ ਰਹੀ, ਵੀ ਚੱਲ 300 ਕਿਲੋਮੀਟਰ ਹੈਗਾ ਆ, ਵੀ ਆਪਾਂ ਡਰਾਈਵ ਕਰਕੇ ਕੈਲਗਰੀ ਚਲੇ ਜਾਂਦੇ ਹਾਂ। ਕੈਲਗਰੀ ਤੋਂ ਜਾ ਕੇ ਸ਼ਾਇਦ, ਸਾਨੂੰ ਉਮੀਦ ਉੱਥੇ ਵੀ ਨਹੀਂ ਸੀ ਸਾਨੂੰ ਹੈਗੀ ਵੀ ਸਾਨੂੰ ਇਸ ਕੇਸ 'ਚ ਕੋਈ ਅੰਦਰ ਜਾਣ ਦੇਣਗੇ ਜਾਂ ਗੱਲ ਕਰਨ ਦੇਣਗੇ। ਜਿੰਨੀ ਇਹਨਾਂ ਦੀ ਸਖਤਾਈ, ਜਿੰਨੀ ਇਹਨਾਂ ਦੀ ਮਤਲਬ ਕਿ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈਗੀ ਕਿ ਬਦਤਮੀਜ਼ੀ ਜਿੰਨੀ ਇਹ ਕਰ ਰਹੇ ਆ ਨਾ ਇਸ ਵੇਲੇ ਹੁਣ। ਤੇ ਇਹਨਾਂ ਨੇ ਫਿਰ ਉਹਨਾਂ ਨੇ, ਉੱਥੇ ਅਸੀਂ ਗਏ ਤਾਂ ਉੱਥੇ ਸਾਨੂੰ ਗਾਰਡ ਨੇ ਕਿਹਾ ਕਿ ਤੁਹਾਡਾ ਕੇਸ ਬੜਾ ਅਜੀਬ ਜਿਹਾ, ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ, ਪਰ ਮੈਂ ਤੁਹਾਡੀ ਟਰਾਈ ਕਰਦਾ ਗੱਲ ਕਰਾਉਣ ਦੀ। ਠੀਕ ਹੈ। ਫਿਰ ਉਹਨੇ ਅੱਗੇ, ਤੁਸੀਂ ਇਨ ਪਰਸਨ ਯੂਐਸ ਕੌਂਸੂਲੇਟ ਗਏ? ਜੀ ਅਸੀਂ ਤਿੰਨੇ ਹੀ ਜਣੇ ਗਏ ਫਿਰ ਉੱਥੇ ਜਾ ਕੇ ਫਿਰ ਉਹਨੇ ਮੈਨੂੰ ਇਕੱਲੇ ਨੂੰ ਅੰਦਰ ਜਾਣ ਦਿੱਤਾ, ਤੇ ਮੈਂ ਤਿੰਨਾਂ ਦੇ ਪਾਸਪੋਰਟ ਲੈ ਕੇ ਅੰਦਰ ਚਲੇ ਗਿਆ। ਤੇ ਉੱਥੇ ਥੱਲੇ ਕਾਊਂਟਰ ਸੀਗਾ, ਉੱਥੇ 2 ਲੇਡੀਜ਼ ਬੈਠੀਆਂ ਹੋਈਆਂ ਸੀਗੀਆਂ। ਲੇਡੀਜ਼ ਨਾਲ ਮੈਂ ਗੱਲ ਜਾ ਕੇ ਕੀਤੀ, ਮੈਂ ਕਿਹਾ ਵੀ ਇਸ ਤਰ੍ਹਾਂ ਵੀ ਮੈਂ ਕੈਨੇਡੀਅਨ ਪਾਸਪੋਰਟ ਬਾਹਰੋਂ ਹੀ ਦਿਖਾਏ, ਮਤਲਬ ਕਿ ਉਹਨਾਂ ਨੇ ਪਾਸਪੋਰਟ ਮੇਰੇ ਖੋਲ ਕੇ ਨਹੀਂ ਦੇਖੇ, ਨਾ ਹੀ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕੌਣ ਆ, ਮੇਰਾ ਕੀ ਨਾਂ ਹੈ। ਉਹਨਾਂ ਨੇ ਸਿਰਫ ਮੇਰੀ ਕਹਾਣੀ ਸੁਣੀ ਵੀ ਛੋਟੀ ਜੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉੱਥੇ ਗਿਆ ਸੀ, ਉਹਨਾਂ ਨੇ ਬੋਰਡਿੰਗ ਪਾਸ ਨਹੀਂ ਦਿੱਤੇ, ਕਹਿੰਦੇ ਯੂਐਸ ਕੌਂਸੂਲੇਟ ਦੇ ਨਾਲ ਕਰੋ ਕੰਟੈਕਟ, ਸਾਡਾ ਮਤਲਬ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਕਿਵੇਂ ਉਹ ਕਰਨਾ ਆ। ਤੇ ਫਿਰ ਉਹ ਕਹਿੰਦੇ ਜੀ ਠੀਕ ਆ। ਉਹਨੇ ਆਪਣੇ ਕਿਸੇ ਹਾਇਰ ਡਿਪਾਰਟਮੈਂਟ ਦੇ ਵਿੱਚ ਗੱਲ ਕੀਤੀ, ਉੱਥੇ ਲੇਡੀ ਫੋਨ ਦੇ ਉੱਤੇ ਗੱਲ ਕੀਤੀ ਉਹਨੇ ਉੱਥੋਂ ਹੀ ਨਾ। ਠੀਕ ਹੈ ਜੀ। ਤੇ ਗੱਲ ਕੀਤੀ, ਉਹਨੇ ਸਾਰੀ ਗੱਲਬਾਤ ਦੱਸੀ ਜਿੱਦਾਂ ਮੈਂ ਦੱਸੀ ਸੀ ਉਹਨੂੰ।
ਤੇ ਫਿਰ ਉਹਨੇ ਉਹ ਲੇਡੀ ਜਿਹਦੇ ਨਾਲ ਗੱਲ ਕਰ ਰਹੀ ਸੀ ਤੇ ਉਹਨੇ ਕਿਹਾ ਵੀ ਮੇਰੀ ਗੱਲ ਕਰਾਓ ਮੇਰੇ ਨਾਲ ਨਾ, ਮਤਲਬ ਜਦੋਂ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਤਾਂ ਮੈਨੂੰ ਕਹਿੰਦੇ ਭਈ ਤੁਹਾਨੂੰ ਬੋਰਡਿੰਗ ਪਾਸ ਨਹੀਂ ਮਿਲੇ ਤੇ ਤੁਹਾਡੀ ਫਲਾਈਟ ਕੈਂਸਲ ਹੋ ਗਈ। ਮੈਂ ਕਿਹਾ ਹਾਂਜੀ। ਕਹਿੰਦੇ ਜੀ ਤੁਹਾਨੂੰ ਵੀਜ਼ਾ ਅਪਲਾਈ ਕਰਨਾ ਪੈਣਾ ਯੂਐਸ ਦੇ ਲਈ। ਹਾਂਜੀ। ਮੈਂ ਕਿਹਾ ਮੈਂ ਮਤਲਬ ਕਿ ਉੱਥੇ ਸ਼ੌਕ ਹੋ ਗਿਆ। ਮੈਂ ਕਿਹਾ ਭਈ ਮੈਂ ਉਹਨੂੰ ਵੀ ਕਿਹਾ, ਮੈਂ ਕਿਹਾ ਵੀ ਇਹ ਮੈਂ ਕਿਹਾ ਕਿਸੇ ਵੀ ਪਾਸਿਓਂ ਸਾਨੂੰ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ। ਅਸੀਂ ਅੱਜ ਵੀ ਤੁਹਾਡਾ ਸਾਰਾ ਵੈਬਸਾਈਟ ਫੋਲ ਲਿਆ, ਤੁਹਾਡੇ ਫੋਨਾਂ ਦੇ ਉੱਤੇ ਜਦੋਂ ਗੱਲਾਂ ਕਰੀਦੀਆਂ ਉੱਥੇ ਵੀ ਤੁਸੀਂ ਬਹੁਤ ਹੁੱਬ ਕੇ ਗੱਲਾਂ ਕਹਿੰਦੇ ਆ ਕਿ ਕੈਨੇਡੀਅਨ ਵਾਸਤੇ ਕੋਈ ਵੀਜ਼ੇ ਦੀ ਉਹ ਹੈ ਨਹੀਂ, ਕੋਈ ਵੀ ਮਤਲਬ ਕਿ ਵੀਜ਼ਾ ਨਹੀਂ ਲੈਣਾ ਪੈਂਦਾ। ਕੋਈ ਭਾਜੀ ਕੋਈ 에ਅਰਪੋਰਟ ਤੇ ਕੋਈ ਭਰਨਾ ਪੈਂਦਾ ਹੋਵੇ ਔਨ ਅਰਾਈਵਲ ਵੀਜ਼ੇ ਦਾ ਕੋਈ ਹੋਵੇ, ਕੋਈ ਇਸ ਤਰ੍ਹਾਂ ਦਾ ਵੀ ਹੈਗਾ ਉਹਨਾਂ ਨੇ ਦੱਸਿਆ? ਨਹੀਂ ਜੀ ਨਹੀਂ, ਕੁਝ ਵੀ ਨਹੀਂ ਹੈਗਾ ਇੱਥੋਂ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ। ਠੀਕ ਹੈ, ਮਤਲਬ ਕਿ ਸਿੰਪਲੀ ਤੁਸੀਂ ਟਿਕਟ ਲਓ ਤੇ ਆਪਣਾ ਸਮਾਨ ਪੈਕ ਕਰੋ ਤੇ ਚੜ੍ਹ ਜਾਓ ਹਾਂ ਬਸ। ਹਾਂਜੀ। ਤੇ ਉਹ ਕਹਿੰਦੀ ਜੀ ਨਹੀਂ, ਸਮ ਕੇਸਿਸ ਦੇ ਵਿੱਚ ਇਹ ਐਕਸੈਪਸ਼ਨ ਆ। ਮੈਂ ਤੁਹਾਡਾ ਕੇਸ ਫਿਰ ਕਿਹੜੇ ਕਿਹੜੀ? ਹਾਂ ਉਹੀ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮਤਲਬ ਕਿ ਸਾਨੂੰ ਫਿਰ ਪਤਾ ਲੱਗੇ ਨਾ ਭਈ ਕੀ ਐਕਸੈਪਸ਼ਨ ਆ, ਸਾਨੂੰ ਮਤਲਬ ਕਿ ਕੀ ਸਾਡਾ ਦੋਸ਼ ਆ ਕਿ ਜਾਂ ਮਤਲਬ ਕਿ ਕਿਹੜਾ ਸਾਡੇ ਤੇ ਦੋਸ਼ ਲੱਗਿਆ ਹੋਇਆ ਜਿਹਦੇ ਕਰਕੇ ਅਸੀਂ ਉਸ ਚੀਜ਼ ਤੋਂ ਬਾਹਰ ਆ। ਤੇ ਕਹਿੰਦੀ ਵੀ ਨਹੀਂ, ਸਿੰਪਲੀ ਕਹਿੰਦੀ ਵੀ ਤੁਸੀਂ ਬਸ ਐਕਸੈਂਪਸ਼ਨ ਹੈਗੇ ਆ ਕੁਝ ਕੇਸ, ਪਰ ਤੁਹਾਨੂੰ ਸਿਰਫ ਸਿੰਪਲੀ ਮੇਰੇ ਕੁਲੀਗ ਨੂੰ ਮੈਂ ਕਹਿ ਦਿੰਦੀ ਆ, ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ, ਤੁਸੀਂ ਵੀਜ਼ਾ ਅਪਲਾਈ ਕਰੋ ਤੇ ਵੀਜ਼ਾ ਲੈ ਕੇ ਆ ਸਕਦੇ ਤੁਸੀਂ ਬਸ। ਬਿਨਾਂ ਵੀਜ਼ੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਕੇ ਯੂਐਸ ਦੇ ਵਿੱਚ ਐਂਟਰ ਨਹੀਂ ਹੋ ਸਕਦੇ। ਹਾਂਜੀ, ਮੈਂ ਉਹਨਾਂ ਨੂੰ ਕਲੀਅਰ ਕਿਹਾ। ਮੈਂ ਕਿਹਾ ਵੀ ਹਾਂਜੀ, ਤੁਸੀਂ ਪਹਿਲਾਂ ਵੀ ਕਦੇ ਯੂਐਸ ਦਾ ਟਰੈਵਲ ਕੀਤਾ, ਕਦੇ ਆਏ ਹੋ? ਮੈਂ ਜੀ ਪਿਛਲੇ ਸਾਲ ਮਤਲਬ ਕਿ 2023 ਦੀ ਦਸੰਬਰ ਨੂੰ ਮੈਂ ਲਾਸ ਐਂਜਲਸ ਦੇ ਥਰੂ ਇੰਡੀਆ ਗਿਆ ਸੀਗਾ ਤੇ ਮੈਂ ਇੱਕ ਦਿਨ ਉੱਥੇ ਰਿਹਾ। 에ਅਰਪੋਰਟ ਤੋਂ ਬਾਹਰ ਜਾ ਕੇ ਮੈਂ ਹੋਟਲ ਦੇ ਵਿੱਚ ਸਟੇ ਕੀਤੀ ਆ। ਫਿਰ ਮੈਂ ਅਗਲੇ ਦਿਨ ਗਿਆ ਆ ਉੱਥੋਂ। ਫਿਰ ਆਉਂਦੇ ਹੋਏ ਵਾਪਸ ਫਿਰ ਮੈਂ ਮਾਰਚ ਦੇ ਵਿੱਚ ਫਿਰ ਮੈਂ ਥਰੂ ਯੂਐਸ ਆਇਆ ਹਾਂ। ਉਦੋਂ ਕੋਈ ਮਤਲਬ 에ਅਰਲਾਈਨ ਨੇ ਜਾਂ ਇੱਥੇ ਇਮੀਗ੍ਰੇਸ਼ਨ ਯੂਐਸ ਇਮੀਗ੍ਰੇਸ਼ਨ ਨੇ ਤੁਹਾਡੇ ਤੋਂ ਕੋਈ ਸਵਾਲ ਪੁੱਛੇ ਜਾਂ ਕੁਝ ਕੀਤਾ? ਕੁਝ ਵੀ ਨਹੀਂ ਜੀ, ਕੁਝ ਸਵਾਲ ਹੀ ਨਹੀਂ ਪੁੱਛਿਆ, ਕੁਝ ਵੀ। ਬਸ ਤੁਹਾਡੀ ਇਮੀਗ੍ਰੇਸ਼ਨ ਹੋਈ ਜਾਨੀ ਕਿ ਪਹਿਲੀ ਵਾਰ ਬੰਦਾ ਉਤਰਦਾ ਜਦੋਂ ਉਦੋਂ ਇਮੀਗ੍ਰੇਸ਼ਨ ਜਦੋਂ ਅਸੀਂ ਇੱਥੋਂ ਜਾਂਦੇ ਆ ਤਾਂ ਸਾਡੀ ਇੱਥੇ ਇਮੀਗ੍ਰੇਸ਼ਨ ਹੋ ਜਾਂਦੀ ਹੈ ਨਾ, ਕੈਨੇਡਾ ਦੇ ਵਿੱਚ ਹੀ ਹੋ ਜਾਂਦੀ ਇੱਥੇ। ਨਹੀਂ, ਜਦੋਂ ਤੁਸੀਂ ਇੰਡੀਆ 'ਚ ਜਦੋਂ ਐਲਏ 에ਅਰਪੋਰਟ ਤੇ ਉਤਰੇ ਸੀ ਤਾਂ ਉਦੋਂ ਹੋਈ ਹੋਣੀ ਹੈ ਇਮੀਗ੍ਰੇਸ਼ਨ? ਹਾਂਜੀ, ਉਦੋਂ ਵੀ ਹੋਈ ਇਮੀਗ੍ਰੇਸ਼ਨ। ਉਦੋਂ ਉਹਨਾਂ ਨੇ ਸਿੰਪਲੀ ਇਹ ਪੁੱਛਿਆ ਕਿ ਤੁਸੀਂ ਕਿਵੇਂ ਟ੍ਰਾਂਜ਼ਿਟ ਹੈ? ਮੈਂ ਕਿਹਾ ਹਾਂਜੀ, ਅਸੀਂ ਟ੍ਰਾਂਜ਼ਿਟ ਆ ਮੈਂ, ਤੇ ਅਸੀਂ ਅੱਗੇ ਕਿੱਥੇ ਜਾਣਾ? ਮੈਂ ਕਿਹਾ ਅਸੀਂ ਐਡਮਿੰਟਨ ਜਾਣਾ। ਬਸ ਇੰਨੀ ਕੁਐਸਚਨ ਆਨਸਰ ਹੋਏ ਬਸ। ਫਿਰ ਤੁਸੀਂ ਕਿਸੇ ਹੁਣ ਇਮੀਗ੍ਰੇਸ਼ਨ ਵਕੀਲ ਦੇ ਨਾਲ ਵੀ ਇਸ ਸੰਬੰਧੀ ਸਲਾਹ ਕੀਤੀ ਆ ਵੀ ਜੇ ਰਾਏ ਕੀਤੀ ਆ ਵੀ ਬਈ ਇਹ ਕਿਉਂ ਵਾਪਰਿਆ? ਹਾਂਜੀ, ਮੈਂ ਗੱਲ ਕੀਤੀ ਆ ਇੱਕ ਵਕੀਲ ਦੇ ਨਾਲ, ਪਰ ਹੁਣ ਮੈਨੂੰ ਪੱਕਾ ਪਤਾ ਨਹੀਂ ਹੈਗਾ ਵੀ ਉਹ ਇਹ ਕੇਸ ਹੈਂਡਲ ਕਰਦੇ ਕਿ ਨਹੀਂ, ਕਿਉਂਕਿ ਉਹਨਾਂ ਨੇ ਵੀ ਕਿਹਾ ਵੀ ਕਹਿੰਦੇ ਮੈਂ ਸਟੱਡੀ ਕਰ ਲੈਣਾ ਕੇਸ ਪਹਿਲਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ। ਅਜੇ ਮਤਲਬ ਕਿ ਇੰਨੀ ਜਲਦੀ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਮਤਲਬ ਕਿ ਕਿੱਥੇ ਜਾਈਏ, ਕਿਹੜੇ ਵਕੀਲ ਨਾਲ ਕਿਵੇਂ ਗੱਲ ਕਰੀਏ। ਤੇ ਪਰ ਹੁਣ ਮਤਲਬ ਕਿ ਸਾਰਾ ਕੁਝ ਕਰ ਰਹੇ ਆ। ਆਪਣੇ 에ਅਰਲਾਈਨ ਦੇ ਵੀ ਮੈਨੂੰ ਹੁਣ ਪਤਾ ਨਹੀਂ ਕਿਵੇਂ ਰੂਲ ਐਂਡ ਰੈਗੂਲੇਸ਼ਨ ਕੀ ਆ, ਪਰ ਮੈਨੂੰ ਲੱਗਦਾ ਇਹ ਆ ਵੀ ਜੇ 에ਅਰਲਾਈਨ ਦੇ ਕੋਲ ਸਾਡੀ ਇਹ ਇਨਫੋਰਮੇਸ਼ਨ ਸੀ ਤੇ ਫਿਰ ਉਹਨਾਂ ਨੇ ਸਾਨੂੰ ਮਤਲਬ ਕਿ ਉਹਨਾਂ ਨੇ ਕਿਉਂ ਨਹੀਂ ਇਨਫੋਰਮ ਸਾਨੂੰ ਕੀਤਾ ਕਿ ਤੁਹਾਨੂੰ ਗੈਟ ਰੈਡੀ ਰਹਿਣਾ ਚਾਹੀਦਾ ਇਸ ਚੀਜ਼ ਵਾਸਤੇ ਵੀ ਤੁਸੀਂ ਫਲਾਈ ਨਹੀਂ ਕਰ ਸਕਦੇ ਇਸ ਤਰ੍ਹਾਂ ਨਾ। ਤੇ ਉਹਨਾਂ ਵੱਲੋਂ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਉਹਨਾਂ ਦੇ ਵੀ ਸਾਰਾ ਕੇਸ ਨੂੰ ਪੜ੍ਹਾ ਕੇ ਉਹਨਾਂ ਦੇ ਵੀ ਕੋਈ ਕਾਰਵਾਈ ਜੋ ਵੀ ਹੁੰਦੀ ਹੋਈ ਉਹ ਕਰਾਂਗੇ ਕਾਨੂੰਨੀ। ਤੇ ਬਾਕੀ ਇਮੀਗ੍ਰੇਸ਼ਨ ਤੋਂ ਤਾਂ ਸਾਨੂੰ ਇਹੀ ਆ ਵੀ ਹੁਣ ਤੁਸੀਂ ਯੂਐਸ ਦਾ ਵੀਜ਼ਾ ਅਪਲਾਈ ਕੀਤਾ? ਨਹੀਂ ਜੀ, ਮੈਂ ਵੀਜ਼ਾ ਨਹੀਂ ਅਪਲਾਈ ਕੀਤਾ। ਅੱਛਾ, ਠੀਕ ਹੈ। ਹਾਂ, ਮੈਂ ਵੀਜ਼ਾ ਨਹੀਂ ਅਪਲਾਈ ਕੀਤਾ ਕਿਉਂਕਿ ਸਾਡਾ ਇਵੈਂਟ ਸੀਗਾ ਹੁਣ 23 ਤਰੀਕ ਨੂੰ ਅਸੀਂ ਪਹੁੰਚਣਾ ਸੀ ਉੱਥੇ। ਉਸ ਤੋਂ ਬਾਅਦ ਤੋਂ ਅਜੇ ਹਾਲ ਦੀ ਘੜੀ ਸਾਨੂੰ ਲੋੜ ਹੀ ਨਹੀਂ ਹੈਗੀ ਵਿਜ਼ਿਟ ਕਰਨ ਦੀ। ਸੋ ਅਸੀਂ ਵੀਜ਼ਾ ਅਪਲਾਈ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ ਅਜੇ ਇਸ ਵੇਲੇ, ਕਿਉਂਕਿ ਉਹ ਤਾਂ ਹੁਣ ਮਿਸ ਹੋ ਗਿਆ ਜਿਹੜਾ ਹੋ ਗਿਆ। ਤੇ ਤੁਹਾਡੀ ਗੱਲਬਾਤ ਤੋਂ ਭਾਜੀ ਇਹ ਅੰਦਾਜ਼ਾ ਲੱਗਦਾ ਵੀ ਤੁਹਾਡਾ ਕਹਿਣਾ ਅਸਲ ਦੇ ਵਿੱਚ ਜਾਂ ਤੱਤਸਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜੀ, ਉਹ ਇਹ ਨਿਕਲਦਾ ਵੀ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤੇ ਤੁਹਾਡੇ ਕਹਿਣ ਦੇ ਮੁਤਾਬਕ ਕੈਨੇਡੀਅਨ ਸਿਟੀਜ਼ਨ ਨੂੰ ਯੂਐਸ ਆਉਣ ਦੇ ਲਈ ਕੋਈ ਵੀਜ਼ੇ ਦੀ ਲੋੜ ਨਹੀਂ ਹੈ, ਮਤਲਬ ਜੇ ਮੋਟਾ ਹਨਾ। ਤੁਸੀਂ ਐਲਏ 에ਅਰਪੋਰਟ ਤੋਂ 2 ਵਾਰੀ ਆਏ ਹੋ ਇੰਡੀਆ, ਜਦੋਂ ਆਏ ਹੋ ਉਦੋਂ ਇਮੀਗ੍ਰੇਸ਼ਨ ਵੀ ਹੋਈ ਆ, ਵੀ ਹਾਲੇ ਤੱਕ ਕਿਸੇ ਵੀ ਤਰੀਕੇ ਦਾ ਕੋਈ ਇਤਰਾਜ਼, ਕੋਈ ਟਿੱਪਣੀ ਜਾਂ ਕੋਈ ਤੁਹਾਡੇ ਤੋਂ ਪੁੱਛਗਿੱਛ ਦੇ ਦੌਰਾਨ ਤੁਹਾਨੂੰ ਨਹੀਂ ਲੱਗਿਆ ਕਿ ਮੈਨੂੰ ਯੂਐਸ ਆਉਣ ਤੋਂ ਰੋਕਿਆ ਜਾ ਸਕਦਾ? ਪਰ ਹੈਰਾਨੀ ਤੁਹਾਨੂੰ ਇਸ ਗੱਲ ਦੀ ਹੈ ਵੀ ਸਾਨੂੰ ਰੋਕਿਆ ਕਿਉਂ ਗਿਆ? ਹਾਂਜੀ, ਉਹੀ ਮਤਲਬ ਕਿ ਹੁਣ ਤਲਾਸ਼ ਕਰ ਰਹੇ ਹਾਂ। ਉਹੀ ਜਦੋਂ ਉਹਨਾਂ ਨੇ ਕੱਲ ਸਾਨੂੰ ਇਨਫੋਰਮੇਸ਼ਨ ਦਿੱਤੀ ਨਾ ਉੱਥੋਂ ਐਮਬੈਸੀ ਤੋਂ,
ਉਹਨਾਂ ਨੇ ਕਿਹਾ ਵੀ ਆਹ ਈਮੇਲ ਆ ਤੇ ਆਹ ਟੈਲੀਫੋਨ ਨੰਬਰ ਆ, ਇੱਥੇ ਆਪਣਾ ਤੁਸੀਂ ਫੋਨ ਕਰਕੇ ਆਪਣਾ ਫਾਰਮ ਭਰ ਕੇ ਤੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਵੀਜ਼ਾ ਲੈ ਲਓ। ਫਿਰ ਅਸੀਂ ਉਸ ਜਿਹੜੀ ਈਮੇਲ ਦਿੱਤੀ ਆ ਨਾ ਉੱਤੇ, ਉਸ ਈਮੇਲ ਦੇ ਉੱਤੇ ਆਪਣਾ ਸਾਰਾ ਮੈਟਰ ਲਿਖ ਕੇ ਭੇਜਿਆ ਉਹਨਾਂ ਨੂੰ ਵੀ ਸਾਨੂੰ ਕਮ ਸੇ ਕਮ ਇਹ ਪਤਾ ਲੱਗੇ ਕਿ ਸਾਨੂੰ ਕਿਉਂ ਰੋਕਿਆ ਗਿਆ। ਅਸੀਂ ਇਸ ਮਤਲਬ ਕਿ ਇਸ ਕੈਟਾਗਰੀ ਦੇ ਵਿੱਚ ਸਾਨੂੰ ਐਕਸੈਂਪਸ਼ਨ ਕਿਉਂ ਆ ਸਾਡੇ ਵਾਸਤੇ। ਤੇ ਉਹਦਾ ਜਵਾਬ ਉਹਨਾਂ ਦੀ ਆਟੋਮੈਟਿਕ ਈਮੇਲ ਆ ਗਈ ਸੀ ਸਾਨੂੰ ਕਿ ਅਸੀਂ 3 ਬਿਜ਼ਨਸ ਡੇਜ਼ ਦੇ ਵਿੱਚ ਤੁਹਾਨੂੰ ਜਵਾਬ ਦੇਵਾਂਗੇ, ਪਰ ਅਜੇ 3 ਬਿਜ਼ਨਸ ਡੇ ਹੁਣ ਨੈਕਸਟ ਵੀਕ ਹੋਣਗੇ। ਹਾਂਜੀ, ਤੇ ਉਹਦੇ 'ਚ ਸਾਨੂੰ ਕੋਈ ਅਗਰ ਪਤਾ ਲੱਗੂਗਾ ਜੇ ਉਹਨਾਂ ਨੇ ਕੁਝ ਬੈਕ ਸਾਨੂੰ ਕੰਟੈਕਟ ਕੀਤਾ ਤਾਂ। ਤੇ ਬਸ ਸਾਡੀ ਇਹ ਆ ਵੀ ਸਾਨੂੰ ਕਮ ਸੇ ਕਮ ਇਹ ਪਤਾ ਲੱਗੇ ਸਾਨੂੰ ਕਿਉਂ ਰੋਕਿਆ ਗਿਆ, ਕੀ ਕਾਰਨ ਆ। ਠੀਕ ਆ। ਤੇ ਤੁਸੀਂ ਪਹਿਲਾਂ ਵੀ ਕਦੇ ਯੂਐਸ ਦਾ ਵੀਜ਼ਾ ਅਪਲਾਈ ਕੀਤਾ ਸੀ ਕਦੇ? ਮੈਂ ਜੀ ਅੱਜ ਤੋਂ 15 ਸਾਲ ਪਹਿਲਾਂ ਮੈਂ ਇਟਲੀ ਦੇ ਵਿੱਚ ਪਰਮਾਨੈਂਟ ਅਸੀਂ ਰਹਿ ਰਹੇ ਸੀ। ਉੱਥੋਂ ਅਸੀਂ ਅਪਲਾਈ ਕੀਤਾ ਸੀ ਵੀਜ਼ਾ। ਉੱਥੋਂ ਇਹਨਾਂ ਨੇ ਸਾਨੂੰ ਵੀਜ਼ਾ ਸਾਡਾ ਸਿੰਪਲੀ ਰਿਫਿਊਜ਼ ਕੀਤਾ ਸੀ। ਮਤਲਬ ਕਿ ਕੋਈ ਉਹਦੇ ਤੇ ਇਹ ਨਹੀਂ ਹੈਗਾ ਵੀ ਕੋਈ ਮੇਰੇ ਤੇ ਕੋਈ ਬੈਨ ਲਾਤਾ ਜਾਂ ਕੁਝ ਕਰਤਾ, ਕੋਈ ਇਦਾਂ ਦਾ ਨਹੀਂ ਸੀ। ਫਿਰ ਉਸ ਤੋਂ ਬਾਅਦ ਜਦੋਂ ਮੈਂ 2013 'ਚ ਇੱਥੇ ਆਇਆ ਤਾਂ 2014 ਦੇ ਵਿੱਚ ਮੈਂ ਵਰਕ ਪਰਮਿਟ ਤੇ ਸੀ ਇੱਥੇ, ਤੇ ਮੈਂ ਇੱਥੋਂ ਅਪਲਾਈ ਕੀਤਾ ਵੀਜ਼ਾ। ਇਹਨਾਂ ਨੇ ਫਿਰ ਮੈਨੂੰ ਰਿਫਿਊਜ਼ ਕੀਤਾ ਤੇ ਉਹ ਇਮੀਗ੍ਰੇਸ਼ਨ ਮਤਲਬ ਕਿ ਆਫੀਸਰ ਨੇ ਇਹੀ ਕਿਹਾ, ਕਹਿੰਦੇ ਵੀ ਤੁਸੀਂ ਨੈਕਸਟ ਟਾਈਮ ਜਦੋਂ PR ਹੋ ਗਿਆ ਫਿਰ ਅਪਲਾਈ ਕਰਿਓ ਵੀਜ਼ਾ, ਕਿਉਂਕਿ ਇਹ ਤੁਸੀਂ ਪਹਿਲਾਂ ਰਿਫਿਊਜ਼ ਹੋਏ ਆ, ਇਸ ਕਰਕੇ ਤੁਹਾਨੂੰ ਇਸ ਟਾਈਮ ਅਸੀਂ ਹੁਣ ਵੀ ਨਹੀਂ ਵੀਜ਼ਾ ਦੇ ਰਹੇ। ਤੇ ਉਸ ਤੋਂ ਬਾਅਦ ਫਿਰ ਮੈਂ ਵੀਜ਼ਾ ਨਹੀਂ ਅਪਲਾਈ ਕੀਤਾ। ਤਾਂ ਫਿਰ 2019 ਦੇ ਵਿੱਚ ਲੋੜ ਹੀ ਨਹੀਂ ਸੀ। ਫਿਰ ਉਸ ਤੋਂ ਬਾਅਦ ਮੈਂ ਸਿਟੀਜ਼ਨ ਹੋ ਗਿਆ ਸੀ ਤੇ ਫਿਰ ਅਸੀਂ ਕਾਨੂੰਨ ਦੇ ਮੁਤਾਬਕ ਸਾਨੂੰ ਜ਼ਰੂਰਤ ਨਹੀਂ ਸੀ ਵੀਜ਼ੇ ਦੀ ਤੇ ਕਦੀ ਅਪਲਾਈ ਨਹੀਂ ਕੀਤਾ। ਜੀ। ਤੇ ਪਹਿਲੀ ਜਦੋਂ ਤੁਸੀਂ ਯੂਐਸ ਕੌਂਸੂਲੇਟ ਗਏ ਸੀਗੇ ਜਗਦੀਪ ਜੀ, ਉਦੋਂ ਉੱਥੇ ਉਹਨਾਂ ਦਾ ਕੀ ਲਾਸਟ ਜਵਾਬ ਸੀਗਾ? ਮਤਲਬ ਕੀ ਤੁਹਾਨੂੰ ਇਹੀ ਕਿਹਾ ਗਿਆ ਕਿ ਵੀਜ਼ਾ ਲਈ ਅਪਲਾਈ ਕਰਦੇ ਤੁਸੀਂ? ਹਾਂਜੀ, ਬਸ ਉਹਨਾਂ ਦਾ ਲਾਸਟ ਇਹੀ ਸੀਗਾ ਕਿ ਤੁਸੀਂ ਵੀਜ਼ਾ ਅਪਲਾਈ ਕਰੋ। ਰੀਜ਼ਨ ਉਹਨਾਂ ਨੇ ਵੀ ਨਹੀਂ ਦੱਸਿਆ ਕੋਈ? ਨਹੀਂ ਜੀ, ਕਿਉਂਕਿ ਪਤਾ ਕੀ ਆ, ਮੈਨੂੰ ਇੱਕ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਨਾ ਹੀ ਕਾਊਂਟਰ ਤੇ ਨਾ ਹੀ ਲੇਡੀ ਜਿਹਦੇ ਨਾਲ ਮੈਂ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਕੌਂਸੂਲੇਟ ਦੇ ਵਿੱਚ। ਹਾਂਜੀ, ਉਹਨਾਂ ਦੋਨਾਂ ਨੇ ਮੇਰੇ ਕੋਲੋਂ ਕੋਈ ਮੇਰੀ ਇਨਫੋਰਮੇਸ਼ਨ ਨਹੀਂ ਲਈ ਵੀ ਮੈਂ ਕੌਣ ਆ, ਕੀ ਮੇਰੀ ਡੇਟ ਆਫ ਬਰਥ ਆ, ਕੀ ਮੇਰਾ ਨਾਂ ਆ, ਕੁਝ ਨਹੀਂ ਪੁੱਛਿਆ ਜੀ। ਮਤਲਬ ਇੱਕ ਇਦਾਂ ਦਾ ਸਵਾਲ ਦਾ ਜਵਾਬ ਦਿੱਤਾ ਉਹਨਾਂ ਨੇ ਜਿੱਦਾਂ ਕਿ ਤੇ ਇਹ ਜਨਰਲੀ ਹੋ ਰਿਹਾ ਸਾਰੇ ਲੋਕਾਂ ਨਾਲ। ਉਹਨਾਂ ਲਈ ਨਾਰਮਲ ਗੱਲ ਸੀ। ਹਾਂਜੀ, ਤੁਹਾਨੂੰ ਲੱਗਦਾ ਕਿ ਉਹਨਾਂ ਲਈ ਨਾਰਮਲ ਗੱਲ ਸੀ? ਜੀ। ਸੋ ਬਿਲਕੁਲ ਤੁਹਾਨੂੰ ਯਾਦ ਹੋਣਾ ਭਾਜੀ, ਖਬਰਾਂ ਦੇ ਵਿੱਚ ਵੀ ਇਹ ਅਕਸਰ ਹੀ ਚਰਚਾ ਦਾ ਵਿਸ਼ਾ ਵੀ ਇੱਕ ਜੈਸਮੀਨ ਮੂਨੀ ਜਿਹੜੀ ਬਹੁਤ ਤਕੜੀ ਸਟਾਰ ਆ, ਕੈਨੇਡਾ ਦੀ ਸਿਟੀਜ਼ਨ ਆ, ਉਹ ਵੀ ਓਵਰਸਟੇ ਦਾ ਇੱਕ ਮਾਮਲਾ ਸੀ ਤੇ ਉਹਦੇ ਨਾਲ ਕੀ ਕੁਝ ਵਾਪਰਿਆ ਉਹਨੇ ਇੰਟਰਵਿਊ ਦੇ ਵਿੱਚ ਵੀ ਦੱਸਿਆ। ਹਾਂਜੀ। ਨਿਊਜ਼ ਵੀਕ ਦੇ ਵਿੱਚ ਵੀ ਇੱਕ ਆਰਟੀਕਲ ਸੀਗਾ, ਉਹਨਾਂ ਨੇ ਜਿਹੜੇ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਤਿਆਤ ਕਰੋ, ਜੇ ਤੁਸੀਂ ਨਹੀਂ ਸਰਦਾ ਤੁਹਾਡਾ ਤਾਂ ਨਾ ਜਾਓ ਅਮਰੀਕਾ ਦੇ ਵਿੱਚੋਂ। UK ਤੇ ਜਰਮਨੀ ਨੇ ਆਪਣੇ ਨਾਗਰਿਕਾਂ ਦੇ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ US ਦੇ ਲਈ, ਕਿਉਂਕਿ ਉਹਨਾਂ ਦੇ ਵੀ ਕਈ ਬੰਦੇ ਡਿਟੇਨ ਹੋ ਚੁੱਕੇ ਨੇ। ਸੋ ਬਿਲਕੁਲ ਤੁਸੀਂ ਹੋਰ ਵੀ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਤੋਂ ਪੁੱਛਿਆ ਹੋਣਾ, ਕਈ ਤੁਹਾਡੇ ਸਰਕਲ ਦੇ ਵਿੱਚੋਂ ਆਏ ਵੀ ਹੋਣੇ US ਦੇ ਵਿੱਚ, ਉਹਨਾਂ ਦੀ ਕੀ ਟਿੱਪਣੀ ਸੀ ਜਿਹੜੇ ਤੁਹਾਡੇ ਸਰਕਲ ਦੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਮਿੱਤਰ ਨੇ? ਹਰੇਕ ਨੂੰ ਜਿਹਨੂੰ ਗੱਲ ਕਰੀਦੀ ਆ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਭਈ ਹੈ। ਅੱਛਾ, ਇਹ ਕਿਵੇਂ? ਠੀਕ ਹੈ ਜੀ। ਮਤਲਬ ਹਰ ਇੱਕ ਬੰਦਾ ਆਪਣੀਆਂ ਐਗਜ਼ਾਮਪਲਾਂ ਦਿੰਦਾ ਜਾਂ ਉਹਦੇ ਨਾਲ ਦੇ ਦੀਆਂ ਜੀ, ਸਾਡਾ ਤਾਂ ਹੁਣ ਟਰੈਵਲ ਕਰਕੇ ਆਏ ਆ, ਅਸੀਂ ਕਿੰਨੀ ਵਾਰੀ ਜਾ ਕੇ ਆਏ ਆ, ਸਾਨੂੰ ਕਦੀ ਨਹੀਂ ਰੋਕਿਆ, ਕਦੀ ਕਿਸੇ ਨੇ ਕੁਝ ਨਹੀਂ ਕਿਹਾ। ਤੇ ਟਰੈਵਲ ਤਾਂ ਖੈਰ ਮੈਂ ਵੀ 1 ਸਾਲ ਪਹਿਲਾਂ ਕਰਕੇ ਆਇਆ, ਮੈਨੂੰ ਕਿਸੇ ਨੇ ਨਹੀਂ ਰੋਕਿਆ। ਤੇ ਪਰ ਇਹ ਹੁਣ ਹੀ ਇਹ ਸਿਸਟਮ ਇਦਾਂ ਦਾ ਹੋ ਗਿਆ ਕਿ ਪਤਾ ਨਹੀਂ ਹੁਣ। ਮਤਲਬ ਚੱਕਰ ਇਹ ਆ ਕਿ ਕਮ ਸੇ ਕਮ ਅਗਲੇ ਬੰਦੇ ਨੂੰ ਇਹ ਤਾਂ ਪਤਾ ਲੱਗੇ ਨਾ ਵੀ ਤੁਹਾਡਾ ਕਸੂਰ ਕੀ ਆ। ਮਤਲਬ ਕਿ ਕਿਉਂ ਤੁਹਾਨੂੰ ਰੋਕਿਆ ਗਿਆ, ਚੁੱਪ ਕਰਕੇ ਬਹਿ ਜਾਈਏ ਅਸੀਂ। ਹਾਂਜੀ, ਕੋਈ ਔਨ ਅਰਾਈਵਲ ਵੀਜ਼ਾ ਦੇ ਲਈ ਭਾਜੀ ਕੋਈ ਪੇਪਰ ਭਰਨ ਦੀ ਕੋਈ ਮੱਦ ਹੋਵੇ, ਕੋਈ ਇਸ ਤਰ੍ਹਾਂ ਦਾ ਕੋਈ ਹੈ ਤੁਹਾਨੂੰ ਜਾਣਕਾਰੀ? ਨਹੀਂ ਜੀ, ਮੈਂ ਜਿੰਨੀ ਸਾਨੂੰ ਨੌਲੇਜ ਆ, ਜਦੋਂ ਮੈਂ ਤੁਹਾਨੂੰ ਇੱਕ ਗੱਲ ਦੱਸ, ਜਦੋਂ ਵੀ ਇਹਨਾਂ ਦੇ ਫੋਨ ਦੇ ਉੱਤੇ ਫੋਨ ਕਰੀਏ ਨਾ, ਹਾਂਜੀ, ਜਦੋਂ ਤੁਸੀਂ ਉੱਥੇ ਵੀਜ਼ੇ ਵਾਸਤੇ ਕਰਦੇ ਆ ਤਾਂ ਉਹ ਖੁਦ ਇਹ ਗੱਲ ਕਹਿੰਦੇ ਆ ਕਿ ਕੈਨੇਡੀਅਨ ਸਿਟੀਜ਼ਨ ਵਾਸਤੇ ਸ਼ਾਰਟ ਟਰਮ ਵਿਜ਼ਿਟ ਵਾਸਤੇ ਕਿਸੇ ਵੀ ਕਿਸਮ ਦੇ ਵੀਜ਼ੇ ਦੀ ਜ਼ਰੂਰਤ ਨਹੀਂ। ਠੀਕ ਆ, ਉਹ ਬਿਨਾਂ ਕਿਸੇ ਵੀਜ਼ੇ ਦੇ US ਦੇ ਵਿੱਚ ਦਾਖਲ ਹੋ ਸਕਦਾ। ਹਾਂਜੀ, ਮਤਲਬ ਬਾਈ ਰੋਡ ਜਾਂ ਬਾਈ 에ਅਰ ਕੋਈ ਚੱਕਰ ਨਹੀਂ ਇਹਦਾ। ਨਹੀਂ ਜੀ, ਨਹੀਂ, ਕੋਈ ਕਿਸੇ ਤਰ੍ਹਾਂ ਵੀ ਤੁਸੀਂ ਆਉਣੇ ਆ। ਠੀਕ ਹੈ, ਉਹਦੇ ਤੇ ਕੋਈ ਇਦਾਂ ਦੀ ਹੈ ਨਹੀਂ ਵੀ ਤੁਸੀਂ ਕੋਈ ਫਾਰਮ ਭਰਨਾ, ਤੁਸੀਂ ਕੋਈ ਇਨਫੋਰਮੇਸ਼ਨ ਦੇਣੀ ਜਾਂ ਕੁਝ ਨਹੀਂ ਹੈਗਾ ਇਦਾਂ ਦਾ। ਜੀ। ਸੋ ਬਹੁਤ ਧੰਨਵਾਦ ਜਗਦੀਪ ਜੀ ਗੱਲ ਕਰਨ ਵਾਸਤੇ ਤੇ ਆਪਣਾ ਸਾਰਾ ਮਾਮਲਾ ਜਿਹੜਾ ਸਾਡੇ ਨਾਲ ਸਾਂਝਾ ਕਰਨ ਵਾਸਤੇ। ਜਗਦੀਪ ਜੀ ਨੇ ਪੰਜਾਬੀ USA ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਪੰਜਾਬੀ USA ਨੂੰ ਅਪਰੋਚ ਕਰਕੇ
ਉਹਨਾਂ ਦਾ ਜਿਹੜਾ ਮਕਸਦ ਸੀਗਾ, ਇਸ ਕਰਕੇ ਉਹਨਾਂ ਨੇ ਇਨਫੋਰਮੇਸ਼ਨ ਸਾਂਝੀ ਕੀਤੀ। ਮੰਤਵ ਇਹ ਸੀਗਾ ਵੀ ਦੂਜੇ ਲੋਕਾਂ ਤੱਕ ਵੀ ਜਿਹੜੀ ਜਾਣਕਾਰੀ ਆ ਉਹ ਪਹੁੰਚਦੀ ਹੋ ਸਕੇ। ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਗੱਲ ਐਡ ਕਰਨੀ ਚਾਹੁੰਦੇ ਹੋ ਜਗਦੀਪ ਜੀ? ਦੇਖੋ ਜੀ, ਮੇਰਾ ਮੇਨ ਮਕਸਦ ਆ ਰੇਡੀਓ ਦੇ ਉੱਤੇ ਆਉਣ ਦਾ ਇਹੀ ਸੀਗਾ ਕਿ ਮੈਂ ਚਾਹੁੰਦਾ ਇਹ ਕਿ ਜੋ ਆਹ ਕੁਝ ਮੇਰੇ ਨਾਲ ਹੋਇਆ ਨਾ, ਤਾਂ ਇਹ ਹੋਰ ਕੋਈ ਜਿਹੜੇ ਵੀ ਜਾ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਉਹ ਪਹਿਲਾਂ ਹੀ ਅਵੇਅਰ ਹੋ ਜਾਣ, ਪਹਿਲਾਂ ਹੀ ਆਪਣੇ ਆਪ ਨੂੰ ਜਾਣਕਾਰੀਆਂ ਆਪਣੇ ਲਈ ਲੈ ਲੈਣ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਕਿਉਂਕਿ ਮੈਂ ਤਾਂ 3,500-4 ਹਜ਼ਾਰ ਕੈਨੇਡੀਅਨ ਡਾਲਰ ਜਿਹੜਾ ਹੈ ਨਾ, ਉਹ ਲਾਸ ਕਰਕੇ ਬਹਿ ਗਿਆ 1 ਮਿੰਟ ਦੇ ਵਿੱਚ ਹੀ। ਮੇਰੇ ਬੱਚੇ ਵੀ ਬੜੇ ਸ਼ੌਕ, ਬਹੁਤ ਹੈਰਾਨ ਰਹਿ ਗਏ ਕਿ ਮੈਨੂੰ ਕਹਿੰਦੇ ਪਾਪਾ ਜੀ ਬਸ ਇੰਨੇ ਦੇ ਵਿੱਚ ਹੀ ਖਤਮ ਕਹਾਣੀ ਹੋ ਗਈ, ਬਸ ਵੀ ਅਸੀਂ ਕੌਂਸੂਲੇਟ ਨੂੰ ਕੰਟੈਕਟ ਕਰਨਾ। ਤੇ ਮੈਂ ਕਿਹਾ ਬਸ ਇਸ ਤਰ੍ਹਾਂ ਹੀ ਹੋਇਆ, ਬਸ ਜੋ ਹੋਣਾ ਸੀਗਾ। ਸਹੀ ਹੈ ਜੀ, ਬਿਲਕੁਲ। ਤੇ 에ਅਰਲਾਈਨ ਨੇ ਕੋਈ ਕੰਪਨਸੇਟ ਕੀਤਾ ਜਾਂ 에ਅਰਲਾਈਨ ਦੇ ਨਾਲ ਕਿ ਉਹ ਚੱਲ ਰਹੀ ਹੈ ਹਲੇ? ਨਹੀਂ ਜੀ, 에ਅਰਲਾਈਨ ਦੇ ਨਾਲ ਮੈਂ ਅਜੇ ਤੱਕ ਨਹੀਂ ਕੀਤਾ। 에ਅਰਲਾਈਨ ਦੇ ਨਾਲ ਕਿਉਂਕਿ ਮੈਂ ਚਾਹੁੰਦਾ ਉਹਨਾਂ ਨਾਲ ਮੈਂ ਕਾਨੂੰਨੀ ਲੜਾਈ ਲੜਨੀ ਚਾਹੁੰਦਾ, ਤੇ ਇਸ ਕਰਕੇ ਮੈਂ ਉਹਨਾਂ ਦੇ ਨਾਲ ਅਜੇ ਕੋਈ ਵੀ ਗੱਲਬਾਤ ਨਹੀਂ ਕੀਤੀ। ਮੈਂ ਵਕੀਲ ਦੀ ਸਲਾਹ ਲਏ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਲਿਖਣਾ ਪੜ੍ਹਨਾ ਨਹੀਂ ਚਾਹੁੰਦਾ ਅਜੇ। ਨਹੀਂ ਚਾਹੁੰਦਾ ਸੀ। ਤੇ ਇਸ ਕਰਕੇ ਮੈਂ ਕਿਉਂਕਿ ਉਹਨਾਂ ਦਾ ਤਾਂ ਮੈਨੂੰ ਪਤਾ ਹੈ ਭਈ ਉਹਨਾਂ ਦੀ ਤਾਂ ਗਲਤੀ ਹੈ ਹੀ ਹੈ। ਇੱਕ ਤਾਂ ਡਬਲ ਇਨਫੋਰਮੇਸ਼ਨ ਮਿਲ ਰਹੀ ਆ ਮੈਨੂੰ, ਇੱਕ ਥਾਂ ਤੋਂ ਕੁਝ ਹੋਰ ਤੇ ਦੂਜੇ ਥਾਂ ਤੋਂ ਕੁਝ। ਤੇ ਇੱਕ ਇਹ ਆ ਕਿ ਜੇ ਉਹਨਾਂ ਦੇ ਕੋਲ ਮੇਰੀ ਇਨਫੋਰਮੇਸ਼ਨ ਸੀਗੀ ਤੇ ਉਹਨਾਂ ਨੇ ਮੈਨੂੰ ਇਨਫੋਰਮ ਕਿਉਂ ਨਹੀਂ ਕੀਤਾ, ਮੈਨੂੰ ਲਾਸ ਹੋਣ ਦਿੱਤਾ ਮੇਰਾ, ਜੋ ਮਤਲਬ ਕਿ ਹੋ ਗਿਆ ਮੇਰਾ ਹੁਣ ਤੱਕ। ਜੀ ਬਹੁਤ ਬਹੁਤ ਧੰਨਵਾਦ ਜਗਦੀਪ ਜੀ ਤੁਹਾਡਾ ਗੱਲਬਾਤ ਦੇ ਲਈ। ਬੜੀ ਮਿਹਰਬਾਨੀ ਜੀ। ਹਾਂਜੀ, ਬਹੁਤ ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ। ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।